ਪੰਜਾਬ ਦੀ ਸਿਆਸਤ ਤੋਂ ਯੂਨੀਵਰਸਿਟੀਆਂ ਦੇ ਵੀਸੀ ਲਾਉਣ ਕਰਕੇ ਵੀਸੀ ਲਾਉਣ ਦੇ ਮਾਮਲਿਆਂ ਦੇ ਵਿੱਚ ਬਹੁਤੇ ਗਵਰਨਰ, ਖਾਸ ਕਰਕੇ ਜਿੱਥੇ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ, ਉੱਥੋਂ ਦੀ ਸਰਕਾਰਾਂ ਦੇ ਨਾਲ ਇੱਟ ਖੜੇਕਾ ਗਵਰਨਰ ਦਾ। ਰਾਜਪਾਲ ਕਹਿੰਦੇ ਕਿ ਇਹ ਮੇਰਾ ਅਧਿਕਾਰ ਖੇਤਰ ਆ, ਸਰਕਾਰਾਂ ਕਹਿੰਦੀਆਂ ਕਿ ਨਹੀਂ ਭਾਈ, ਸਾਡੇ ਅਧਿਕਾਰ ਵੀ ਕੁਛ ਤਾਂ ਹੈਗੇ ਨੇ, ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ। ਕੀ ਇਹ ਗੱਲ ਸੱਚ ਹੈ ਕਿ ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵੀਸੀ ਦਾ ਛੱਡੋ, ਹੁਣ ਚਾਂਸਲਰ ਬਣ ਜਾਣਗੇ ਭਗਵੰਤ ਮਾਨ? ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਆ ਜੀ, ਉੱਥੇ ਭਾਜਪਾ ਦੇ ਗਵਰਨਰ ਬਤੌਰ ਸੀਐਮ ਵਿਚਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ। ਉਹ ਗਾਹੇ ਬਗਾਏ ਉੱਥੇ ਦੀ ਚੁਣੀ ਹੋਈਆਂ ਸਰਕਾਰਾਂ ਦੇ ਨਾਲ ਆਡਾ ਲੈਂਦੇ ਰਹਿੰਦੇ ਨੇ। ਉਹਦੇ ਵਿੱਚ ਭੁਗਤ ਭੋਗੀ ਪੰਜਾਬ ਵੀ ਬਣ ਰਿਹਾ ਜੀ, ਤੇ ਜਾਂ ਮਤਲਬ ਕਿ ਉਹਦੇ ਵਿੱਚ ਥੋੜਾ ਜਿਹਾ ਇਹ ਵੀ ਹੈ ਕਿ ਕਈ ਵਾਰ ਇਹ ਵੀ ਲੱਗਦਾ ਕਿ ਰਾਜਨੀਤੀ ਵੀ ਇਸ ਕਦਰ ਤੇ ਹੁੰਦੀ ਹੈ ਕਿ ਸਰਕਾਰ ਖੁਦ ਵੀ ਚਾਹੁੰਦੀ ਹੈ ਕਿ ਰੇੜਕਾ ਬਣਿਆ ਰਹੇ, ਤਾਂ ਕਿ ਅਸੀਂ ਇਹ ਸੁਨੇਹਾ ਦੇਣ ਚ ਕਾਮਯਾਬ। ਦੇਖੋ ਜੀ, ਦਿੱਲੀ ਚ ਵੀ ਸਾਨੂੰ ਤੰਗ ਕਰਦੇ, ਪੰਜਾਬ ਚ ਵੀ ਕੰਮ ਨਹੀਂ ਕਰਨ ਦਿੰਦੇ। ਪਰ ਇਹ ਜਿਹੜਾ ਹੁਣ ਪਹਿਲੂ ਹੈ, ਇਹ ਪਿਛਲੇ 2-3 ਵਰਤਾਰਿਆਂ ਤੋਂ ਬਾਅਦ ਧਿਆਨ ਮੰਗਦਾ, ਖਾਸ ਕਰਕੇ ਜਿਵੇਂ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨੂੰ ਲਾਉਣ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਪਿਛਲੀ ਵਾਰ ਪਹਿਲਾਂ ਡਾਕਟਰ ਗੁਰਪ੍ਰੀਤ ਹੋਰਾਂ ਨੂੰ ਲਾਤਾ ਸੀਗਾ, ਡਾਕਟਰ ਗੁਰਪ੍ਰੀਤ ਬਾਡਰ ਹੋਰਾਂ ਨੂੰ, ਤਾਂ ਉਸ ਨੂੰ ਲੈ ਕੇ ਨਿਯੁਕਤੀ ਤੇ ਰੌਲਾ ਪਿਆ ਤੇ ਫਿਰ ਹੁਣ ਅਗਲਿਆਂ ਨੇ ਨਵਾਂ ਲਾਇਆ। ਪਰ ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਨੂੰ ਲੈ ਕੇ ਵੀ ਮਸਲਾ ਆ ਗਿਆ ਸੀ, ਇਸੇ ਤਰ੍ਹਾਂ ਟੈਕਨੀਕਲ ਯੂਨੀਵਰਸਿਟੀ ਦਾ ਮਸਲਾ ਵੀ ਆ ਗਿਆ ਸੀਗਾ। ਸੋ ਇਹ ਸਾਰੇ ਮਸਲੇ ਲਗਾਤਾਰ ਖੜੇ ਹੁੰਦੇ ਜਾ ਰਹੇ ਸੀ। ਫਿਰ ਭਗਵੰਤ ਮਾਨ ਹੋਰਾਂ ਨੇ ਚੇਚੇ ਤੌਰ ਤੇ ਆਪਣੇ ਅਧਿਕਾਰੀਆਂ ਨਾਲ ਰਾਏ ਕੀਤੀ ਤੇ ਇਹਦੇ ਵਿੱਚੋਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਮੂਹਰੇ ਕੁਝ ਉਦਾਹਰਨਾਂ ਰੱਖੀਆਂ ਗਈਆਂ ਪ੍ਰਵੀਨ ਜੀ। ਉਹਨਾਂ ਮੂਹਰੇ ਸਭ ਤੋਂ ਵੱਡੀ ਉਦਾਹਰਨ ਰੱਖੀ ਗਈ ਪੱਛਮੀ ਬੰਗਾਲ ਦੀ। ਪੱਛਮੀ ਬੰਗਾਲ ਦੇ ਵਿੱਚ ਇਸ ਮੌਕੇ ਪੱਛਮੀ ਬੰਗਾਲ ਸੂਬੇ ਦੇ ਅਧਿਕਾਰ ਖੇਤਰ ਚ ਆਉਣ ਵਾਲੀਆਂ 31 ਯੂਨੀਵਰਸਿਟੀਆਂ ਦਾ ਚਾਂਸਲਰ ਉੱਥੇ ਦੀ ਮੁੱਖ ਮੰਤਰੀ ਹੈ, ਮਮਤਾ ਬੈਨਰਜੀ ਹੈ ਜੀ। ਸੋ ਉੱਥੇ ਵੀ ਇਸੇ ਤਰ੍ਹਾਂ ਦਾ ਪੇਚਾ ਪਿਆ ਸੀ ਤੇ ਉਹਨੇ ਫਿਰ ਇਹਨੂੰ ਹੱਲ ਕੀਤਾ। ਗੱਲ ਉੱਥੇ ਤੱਕ ਨਹੀਂ ਰੁਕੀ। ਚਾਹੇ ਤੁਸੀਂ ਪੱਛਮੀ ਬੰਗਾਲ ਦੀ ਗੱਲ ਕਰ ਲਓ, ਚਾਹੇ ਤੁਸੀਂ ਤਾਮਿਲਨਾਡੂ ਸਰਕਾਰ ਦੀ ਗੱਲ ਕਰ ਲਓ, ਉੱਥੇ ਵੀ ਇਸ ਪਹਿਲੂ ਦੇ ਉੱਤੇ ਅੱਗੇ ਵਧਿਆ ਗਿਆ। ਇਸੇ ਤਰ੍ਹਾਂ ਰਾਜਸਥਾਨ, ਕੇਰਲਾ ਦੀਆਂ ਸਰਕਾਰਾਂ ਨੇ ਵੀ ਇਸ ਤੇ ਪਹਿਲ ਕਦਮੀ ਕੀਤੀ ਤੇ ਇਸੇ ਨੂੰ ਗੌਰ ਕਰਦਿਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਰਨ ਜਾ ਰਹੇ ਨੇ। ਕੱਲ ਕੈਬਨਿਟ ਦੇ ਵਿੱਚ ਇਹ ਪਹਿਲੂ ਆਇਆ ਸੀ, ਇਹ ਮਾਮਲਾ ਵਿਚਾਰਿਆ ਗਿਆ, ਇਹਦੇ ਪਰ ਸਹਿਮਤੀ ਹੋਈ ਤੇ ਇਸ ਨੂੰ ਅੱਜ ਪੰਜਾਬ ਦੀ ਵਿਧਾਨ ਸਭਾ ਚ ਲਿਆਂਦਾ ਜਾਣਾ ਤੇ ਇਸ ਦੇ ਉੱਤੇ ਅੱਜ ਇਹ ਮਤਾ ਲਿਆ ਕੇ ਇਜਲਾਸ ਦੇ ਦੌਰਾਨ ਇਹ ਪਾਸ ਕਰ ਦਿੱਤਾ ਜਾਣਾ ਕਿ ਭਾਈ ਮੁੱਖ ਮੰਤਰੀ ਨੂੰ ਸੂਬਾਈ ਯੂਨੀਵਰਸਿਟੀਆਂ ਦਾ ਚਾਂਸਲਰ ਲਾ ਦਿੱਤਾ ਜਾਵੇ। ਤੇ ਇਹਦੇ ਲਈ ਬਕਾਇਦਾ ਤੌਰ ਤੇ ਅੱਜ ਸਹਿਮਤੀ ਬਣ ਜਾਣੀ ਆ ਤੇ ਉਹ ਸਹਿਮਤੀ ਬਣਨ ਤੋਂ ਬਾਅਦ ਉਹ ਰਾਜਪਾਲ ਕੋਲ ਜਾਊਗਾ। ਮਸਲਾ ਫਿਰ ਉੱਥੇ ਆ ਕੇ ਅੜਨਾ ਕਿ ਰਾਜਪਾਲ ਉਹਦੇ ਪਰ ਮੋਹਰ ਲਾਉਂਦਾ ਕਿ ਨਹੀਂ ਲਾਉਂਦਾ, ਕਿਉਂਕਿ ਮਨਜ਼ੂਰੀ ਫਿਰ ਉੱਥੇ ਇਸ ਗੱਲ ਦੀ ਸਹਿਮਤੀ ਲਈ ਰਾਜਪਾਲ ਨਹੀਂ ਦੇਣੀ ਹੈ ਕਿ ਹਾਂਜੀ। ਪਰ ਪਤਾ ਇਹ ਲੱਗ ਰਿਹਾ ਪ੍ਰਵੀਨ ਜੀ ਕਿ ਸਰਕਾਰ ਨੇ ਫੈਸਲਾ ਕਰ ਲਿਆ ਕਿ ਜੇ ਰਾਜਪਾਲ ਨਹੀਂ ਮਨਜ਼ੂਰੀ ਦਿੰਦਾ ਤਾਂ ਆਪਾਂ ਸਿੱਧੇ ਅਦਾਲਤ ਜਾਵਾਂਗੇ ਜੀ। ਉਹਦੀ ਵੀ ਤਿਆਰੀ ਕਰ ਲਈ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇਕਰ ਪੱਛਮੀ ਬੰਗਾਲ ਵਾਲਾ ਫੈਸਲਾ ਸਹੀ ਆ, ਜੇਕਰ ਰਾਜਸਥਾਨ, ਤਾਮਿਲਨਾਡੂ, ਕੇਰਲਾ ਦੀਆਂ ਸਰਕਾਰਾਂ ਕਰ ਸਕਦੀਆਂ, ਪਰ ਪੰਜਾਬ ਕਿਉਂ ਨਹੀਂ ਜੀ। ਹਾਂ, ਸਵਾਲ ਇਹ ਹੈ ਕਿ ਜੇ ਰਾਜਪਾਲ ਕਹਿੰਦਾ ਕਿ ਮੇਰੇ ਅਧਿਕਾਰ ਸੁਣਦਾ ਸੀਗਾ, ਮੈਂ ਹੀ ਲਾਉਣੇ ਨੇ, ਪਰ ਮੈਂ ਆਪਣੇ ਪਸੰਦੀਦਾ ਲਾਉਣੇ ਨੇ, ਫਿਰ ਉਹ ਗਲਤ ਹੈ। ਇਸ ਲਈ ਇਸ ਦੇ ਤਹਿਤ ਜੇਕਰ ਪੰਜਾਬ ਸਰਕਾਰ ਫੈਸਲਾ ਕਰਦੇ ਕਿ ਭਈ ਚੁਣ ਕੇ ਅਸੀਂ ਆਏ, ਜਿੱਤ ਕੇ ਅਸੀਂ ਆਏ, ਲੋਕ ਸਾਡੇ ਤੋਂ ਉਮੀਦਾਂ ਕਰਦੇ ਨੇ, ਅਸੀਂ ਸਹੀ ਬੰਦੇ ਨੂੰ ਪੰਜਾਬ ਦੇ ਹਵਾਲੇ ਨਾਲ ਲਾਈਏ, ਤਾਂ ਫਿਰ ਇਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਆ ਜਾਣ ਨਾਲ ਕੋਈ ਹਰਜ ਨਹੀਂ ਗਾ, ਚੰਗੀ ਗੱਲ ਹੈ। ਪਰ ਜੇ ਪੰਜਾਬ ਸਰਕਾਰ ਨੇ ਵੀ ਭੂਮਿਕਾ ਰਾਜਪਾਲ ਵਾਲੀ ਨਿਭਾਉਣੀ ਆ, ਫਿਰ ਸਵਾਲ ਹੈ ਜੀ। ਜੇ ਰਾਜਪਾਲ ਦਿੱਲੀ ਵਾਲਿਆਂ ਨੂੰ ਪੁੱਛ ਕੇ ਲਾਉਂਦਾ ਹੈ ਆਪਣੇ ਆਕਾਵਾਂ ਨੂੰ, ਤੇ ਪੰਜਾਬ ਸਰਕਾਰ ਵੀ ਜੇਕਰ ਆਪਣੇ ਆਕਾਵਾਂ ਨੂੰ ਦਿੱਲੀ ਤੋਂ ਪੁੱਛ ਕੇ ਲਾਉਂਦੀ ਆ ਜਾਂ ਦਿੱਲੀ ਤੋਂ ਲਿਆ ਕੇ ਲਾਉਂਦੀ ਆ, ਫਿਰ ਸਵਾਲ ਹੈ, ਫਿਰ ਫਰਕ ਕੀ ਹੋਇਆ ਜੀ। ਤੇ ਇਸ ਲਈ ਇਸ ਪਹਿਲੂ ਦੇ ਉੱਤੇ ਅਧਿਕਾਰ ਖੇਤਰ ਸੂਬਾ ਹੀ ਹੋਣਾ ਚਾਹੀਦਾ ਹੈ। ਸੂਬੇ ਸਰਕਾਰ, ਜੇਕਰ ਸੂਬੇ ਦਾ ਮੁੱਖ ਮੰਤਰੀ, ਇਹ ਮਤਲਬ ਕਿ ਜੇ ਪਿੰਡ ਦਾ ਸਰਪੰਚ ਲਾਣੇਦਾਰ ਆ ਤਾਂ ਉਸੇ ਤਰ੍ਹਾਂ ਪੰਜਾਬ ਦਾ ਲਾਣੇਦਾਰ ਜੇਕਰ ਮਤਲਬ ਕਿ ਅਸੀਂ ਕਹੀਏ ਕਿ ਹਾਂ ਭਾਈ ਸਾਡਾ ਚੁਣਿਆ ਹੋਇਆ ਮੁੱਖ ਮੰਤਰੀ, ਤਾਂ ਉਹੀ ਹੋਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂਗਾ ਕਿ ਸੈਕਟਰੀ ਉਹ ਪੰਚਾਇਤ ਚਲਾਈ ਜਾਵੇ ਤੇ ਉਸੇ ਤਰ੍ਹਾਂ ਸੈਕਟਰੀ ਰਾਜਪਾਲ ਪੰਜਾਬ ਨੂੰ ਹੱਕੀ ਜਾਵੇ। ਪਰ ਇਹਦਾ ਮਤਲਬ ਇਹ ਵੀ ਨਹੀਂਗਾ ਨਾ ਕਿ ਸਰਪੰਚ ਐਮਐਲਏ ਦੀ ਝੋਲੀ ਚ ਪੈ ਜਾਵੇ। ਸੋ ਉਸੇ ਤਰ੍ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਆਪ ਫੈਸਲੇ ਲੈਣ। ਉਹਨਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਸਾਡੇ ਕੋਲ ਸਹੀ ਹੈ, ਕਿਹੜਾ ਚੰਗਾ, ਅਸੀਂ ਕਿਹਨੂੰ ਕਿੱਥੇ ਲਾ ਸਕਦੇ ਹਾਂ। ਉਹਦੀ ਬਜਾਏ ਦਿੱਲੀ ਤੋਂ ਨਾ ਆਵੇ, ਦਿੱਲੀ ਤੋਂ ਤੈਨਾਤੀ ਆਵੇ, ਗਲਤ ਹੈ। ਸੋ ਇਸ ਲਈ ਭਗਵੰਤ ਮਾਨ ਹੋਰੀ ਇਸ ਗੱਲ ਤੇ ਜ਼ਰੂਰ ਗੌਰ ਕਰਨ ਕਿ ਜਿਹੜੇ ਦਿੱਲੀ ਦੇ ਮੋਹਰੇ ਇੱਥੇ ਫਿੱਟ ਕੀਤੇ ਜਾ ਰਹੇ ਨੇ, ਉਹਦੇ ਨਾਲ ਸੂਬੇ ਦਾ ਉਨਾ ਹੀ ਨੁਕਸਾਨ ਹੋਣਾ ਜਿੰਨਾ ਰਾਜਪਾਲ ਦੇ ਆਪਣੇ ਫੀਲੇ ਫਿੱਟ ਕਰਨ ਨਾਲ ਹੋ ਰਿਹਾ ਸੀ। ਹਾਂ, ਇਹ ਪਹਿਲ ਕਦਮੀ ਸਰਕਾਰ ਦੀ ਕਾਬਲੇ ਤਾਰੀਫ ਹੈ। ਜੇਕਰ ਇਹ ਲਿਆਉਂਦੇ ਨੇ ਤਾਂ ਸਵਾਲ ਇਹ ਕਿ ਪਹਿਲੀਆਂ ਸਰਕਾਰਾਂ
ਕਿਉਂ ਇੰਨੀਆਂ ਥੱਲੇ ਲਾ ਕੇ ਕੰਮ ਕਰਦੀਆਂ ਰਹੀਆਂ, ਕਿਉਂ ਨਹੀਂ ਬੋਲੀਆਂ, ਇਹ ਵੀ ਇੱਕ ਸਵਾਲ ਹੈ। ਬਿਲਕੁਲ ਜੀ।